ਫਿਕਰਾਂ। ਇਸ ਕਰਕੇ ਮੈਂ ਤੁਹਾਨੂੰ ਆਖਣਾ ਪਈ, ਆਪਣੀ ਜਾਨ ਦਾ ਫਿਕਰ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦਾ ਭਈ ਕੀ ਪਾਵਾਂਗੇ। ਜਾਨ ਖੁਰਾਕ ਨਾਲੋਂ ਤੇ ਬਦਨ ਕੱਪੜਿਆਂ ਨਾਲੋਂ ਵੱਧ ਨਹੀਂ ਏ। ਵਾਹ ਦੇ ਪੰਛੀਆਂ ਵੱਲ ਵੇਖੋ ਭਈ ਉਹ ਨਾ ਬੀਜਦੇ ਨਾ ਵੱਢਦੇ ਤੇ ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਤੇ ਵੀ ਤੁਹਾਡਾ ਅਸਮਾਨੀ ਬਾਪ ਉਹਨਾਂ ਨੂੰ ਪਾਲਦਾ ਹੈ। ਭਲਾ ਤੁਸੀਂ ਉਹਨਾਂ ਨਾਲੋਂ ਕਦਰ ਵਾਲੇ ਨਹੀਂ ਹੋ? ਤੁਹਾਡੇ ਵਿੱਚੋਂ ਉਹ ਕੌਣ ਹੈ ਜਿਹੜਾ ਫਿਕਰ ਕਰਨ ਨਾਲ ਆਪਣਾ ਕੱਦ ਇੱਕ ਹੱਥ ਵਧਾ ਸਕਦਾ ਹੈ? ਤੇ ਕੱਪੜਿਆਂ ਦਾ ਕਾਹਨੂੰ ਫਿਕਰ ਕਰਦੇ ਹੋ? ਬਿਆਬਾਨ ਦੇ ਫੁੱਲਾਂ ਤੋਂ ਮਤ ਲਵੋ ਭਈ ਉਹ ਕੀਕਰ ਵੱਧਦੇ ਨੇ, ਉਹ ਨਾ ਮਿਹਨਤ ਕਰਦੇ ਨਾ ਕੱਤਦੇ ਨੇ। ਪਰ ਮੈਂ ਤੁਹਾਨੂੰ ਆਖਣਾ ਪਈ, ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਹਨਾਂ ਵਿੱਚੋਂ ਇੱਕ ਜਿਹਾ ਨਹੀਂ ਸੀ ਪਾਂਦਾ ਹੁੰਦਾ। ਸੋ ਐ ਥੋੜੇ ਈਮਾਨ ਵਾਲਿਓ, ਜਦ ਖੁਦਾ ਬਿਆਬਾਨੀ ਘਾਹ ਨੂੰ ਇਸ ਤਰ੍ਹਾਂ ਪਵਾਉਂਦਾ ਏ ਜਿਹੜਾ ਅੱਜ ਹੀ ਏ ਤੇ ਭਲਕੇ ਪੱਠੀ ਵਿੱਚ ਚੋਕਿਆ ਜਾਂਦਾ ਏ, ਤੁਹਾਨੂੰ ਸਗੋਂ ਜ਼ਰੂਰ ਨਾ ਪਵਾਏਗਾ। ਸੋ ਤੁਸੀਂ ਫਿਕਰ ਕਰਕੇ ਇਹ ਨਾ ਆਖੋ ਭਈ ਅਸੀਂ ਕੀ ਖਾਈਏ ਜਾਂ ਕੀ ਪੀਏ ਜਾਂ ਕੀ ਪਾਈਏ, ਕਿਉਂ ਜੋ ਇਹਨਾਂ ਸਾਰੀਆਂ ਸ਼ੈਵਾਂ ਨੂੰ ਗੈਰ ਕੌਮਾਂ ਲੱਭਦੀਆਂ ਨੇ, ਤੇ ਤੁਹਾਡਾ ਅਸਮਾਨੀ ਬਾਪ ਜਾਣਦਾ ਏ ਭਈ ਤੁਹਾਨੂੰ ਇਹਨਾਂ ਸਭਨਾਂ ਸ਼ੈਵਾਂ ਦੀ ਲੋੜ ਏ। ਪਰ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਸਚਾਈ ਨੂੰ ਲੱਭੋ, ਤਦ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ। ਸੋ ਕੱਲ ਦੇ ਲਈ ਫਿਕਰ ਨਾ ਕਰੋ, ਕਿਉਂ ਜੋ ਕੱਲ ਆਪਣੇ ਲਈ ਆਪ ਫਿਕਰ ਕਰੇਗਾ। ਅੱਜ ਦਾ ਦੁੱਖ ਅੱਜ ਲਈ ਬਥੇਰਾ ਹੈ।